ਅਗਲੀ ਮਿੰਟੂ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜੀਕੇ ਅਤੇ ਕਾਲਕਾ ਦੇ ਦਾਅਵੇ ਨੂੰ ਸੀਬੀਐਸਈ ਨੇ ਨਕਾਰਿਆ। ਦੇਖੋ, ਇਹਨਾਂ ਨੇ ਪਿੱਛੇ ਜੇ ਦਾਅਵਾ ਕੀਤਾ ਸੀਗਾ ਕਿ ਬਈ ਜਿਹੜੀ ਪੰਜਾਬੀ ਆ ਉਹਨੂੰ ਇਹਨਾਂ ਨੇ ਇੱਕ ਵਾਧੂ ਵਿਸ਼ੇ ਵਜੋਂ ਪਿੱਛੇ ਕਰ ਦਿੱਤਾ, ਸੰਸਕ੍ਰਿਤ ਨੂੰ ਪਿੱਛੇ ਕਰ ਦਿੱਤਾ, ਉਰਦੂ ਨੂੰ ਪਿੱਛੇ ਕਰ ਦਿੱਤਾ, ਕੁਝ ਖੇਤਰੀ ਭਾਸ਼ਾਵਾਂ ਦੀ ਗੱਲ ਕਹੀ ਸੀ। ਤਾਂ ਸੀਬੀਐਸਈ ਨੇ ਹੁਣ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਵੇਖੋ, ਗੱਲ ਇਹ ਆ ਕਿ ਜੋ ਇਹ ਤੱਥ ਸਿੱਖ ਆਗੂਆਂ ਵੱਲੋਂ ਰੱਖਿਆ ਜਾ ਰਿਹਾ ਕਿ ਸੀਬੀਐਸਈ ਨੇ ਇਹ ਪੰਜਾਬੀ ਸਮੇਤ ਵੀ ਖੇਤਰੀ ਭਾਸ਼ਾਵਾਂ ਨੂੰ ਪਿੱਛੇ ਧੱਕ ਦਿੱਤਾ ਹੈ। ਉਹਨਾਂ ਨੇ ਕਿਹਾ ਅਜਿਹਾ ਕੁਛ ਨਹੀਂ, ਪੰਜਾਬੀ ਸਮੇਤ ਕਿਸੇ ਵੀ ਖੇਤਰੀ ਭਾਸ਼ਾ ਨੂੰ ਸਿਲੇਬਸ ਤੋਂ ਨਹੀਂ ਹਟਾਇਆ ਗਿਆ। ਬੋਰਡ ਦੇ ਅਧਿਐਨ ਯੋਜਨਾ ਮੁਤਾਬਕ ਉਹ ਕਹਿੰਦੇ ਕਿ 9ਵੀਂ ਤੇ 10ਵੀਂ ਦੇ ਹਰ ਵਿਦਿਆਰਥੀ ਨੂੰ ਪਹਿਲਾਂ ਤੋਂ ਹੀ ਇਹ ਛੋਟ ਹੈ ਕਿ ਉਹ 5 ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਕੋਈ ਇੱਕ ਭਾਸ਼ਾ ਜਾਂ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕੌਂਸਲ ਵਿਸ਼ੇ ਨੂੰ ਐਡੀਸ਼ਨਲ ਵਿਸ਼ੇ ਵਜੋਂ ਲੈ ਸਕਦਾ। ਤੇ ਇਸ ਯੋਜਨਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜੇਕਰ ਕੋਈ ਵਿਦਿਆਰਥੀ ਕੌਸ਼ਲ ਵਿਸ਼ੇ ਤੇ ਭਾਸ਼ਾ ਇਕੱਠੇ ਪੜ੍ਹਨਾ ਚਾਹੇ ਤਾਂ ਉਸ ਦੇ ਵੀ ਅਧਿਐਨ ਯੋਜਨਾ 'ਚ ਵਿਵਸਥਾ ਹੈ। ਮਤਲਬ ਉਹ ਕਹਿ ਰਹੇ ਨੇ ਕਿ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕੌਸ਼ਲ ਵਿਸ਼ੇ ਨੂੰ ਕੋਈ ਵੀ ਬੰਦਾ ਪੜ੍ਹਨਾ ਚਾਹੁੰਦਾ, ਕੋਈ ਵਿਦਿਆਰਥੀ ਪੜ੍ਹਨਾ ਚਾਹੁੰਦਾ, ਤੇ ਇਹਦੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਾਰਾ ਕੁਛ ਜਿਹੜਾ ਉਹ ਉੱਦਾਂ ਦਾ ਹੀ ਉੱਦਾਂ ਆ। ਤਾਂ ਇਹ ਹੁਣ ਇਹਨਾਂ ਦੇ ਜਿਹੜੇ ਦੋਸ਼ ਸੀਗੇ ਉਹਨਾਂ ਦਾ ਜਵਾਬ ਦਿੱਤਾ ਸੀਬੀਐਸਈ ਨੇ ਕਿ ਅਸੀਂ ਤਾਂ ਅਜਿਹਾ ਕੀਤਾ ਹੀ ਨਹੀਂ ਹੈ, ਕਿਉਂਕਿ ਇਹਨਾਂ ਨੇ ਤਾਂ ਬਹੁਤ ਗਾਂਹ ਜਾਂਦਿਆਂ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਅਮਿਤ ਸ਼ਾਹ ਨੂੰ ਫੌਰੀ ਤੌਰ ਤੇ ਦਖਲ ਦੇਣਾ ਚਾਹੀਦਾ ਮਾਮਲੇ ਦੇ ਵਿੱਚ। ਤੁਹਾਨੂੰ ਪਤਾ ਹੀ ਆ, ਫਿਰ ਜਿਹੜੇ ਸਿੱਖ ਲੀਡਰ ਨੇ ਅੱਜ ਕੱਲ੍ਹ ਖਾਸ ਤੌਰ ਤੇ ਦਿੱਲੀ ਵਾਲੇ, ਉਹ ਗੱਲ ਤੇ ਤਾਂ ਅਮਿਤ ਸ਼ਾਹ ਦਾ ਦਖਲ ਮੰਗ ਲੈਂਦੇ ਆ। ਵੈਸੇ ਦਖਲ ਮੰਗਣ ਵਾਲਿਆਂ ਨੂੰ ਵੀ ਲੋਕ ਕਹਿੰਦੇ ਆ ਕਿ ਤੁਹਾਡਾ ਤਾਂ ਸਿੱਧਾ ਦਾਖਲਾ ਅਮਿਤ ਸ਼ਾਹ ਦੇ ਘਰੇ, ਜਦੋਂ ਮਰਜ਼ੀ ਜਾ ਕੇ ਤੇ ਗੱਲ ਰੱਖੋ ਆਪਣੀ। ਪਰ ਇਹ ਹੁਣ ਸੀਬੀਐਸਈ ਕਹਿ ਰਹੀ ਹੈ ਕਿ ਅਸੀਂ ਤੇ ਅਜਿਹਾ ਕੋਈ ਪ੍ਰਬੰਧ ਕੀਤਾ ਹੀ ਨਹੀਂ, ਕੋਈ ਬਦਲਾਅ ਕੀਤਾ ਹੀ ਨਹੀਂ ਹੈ। ਜਦੋਂ ਉਹਨਾਂ ਨੇ ਕੁਛ ਕੀਤਾ ਹੀ ਨਹੀਂ ਅਜਿਹਾ, ਤਾਂ ਫਿਰ ਬਈ ਤੁਸੀਂ ਕਿਸ ਆਧਾਰ ਤੇ ਕਹਿ ਗਏ ਹੋ? ਹੁਣ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਸਪਸ਼ਟ ਕਰਨਾ ਚਾਹੀਦਾ ਕਿ ਕੀ ਇਹਨਾਂ ਦੇ ਕੋਲ ਕਿਸੇ ਪੱਤਰ ਦੀ ਕੋਈ ਕਾਪੀ ਸੀ, ਕਿਉਂਕਿ ਜਦ ਤੱਕ ਤੁਹਾਡੇ ਕੋਲ ਕੋਈ ਪੱਤਰ ਨਹੀਂ ਹੈ, ਤੁਹਾਡੇ ਕੋਲ ਕੋਈ ਲਿਖਤ ਨਹੀਂ ਹੈ ਕਿਸੇ ਬਾਬਤ, ਤਾਂ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਜੋ ਤੁਹਾਨੂੰ ਪੁੱਠੀ ਪੈ ਜਾਵੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਤਾਂ ਦੇਖੋ ਹੁਣ ਅੱਗੇ ਕੀ ਕਰਦੇ ਆ। ਪਰ ਸੀਬੀਐਸਈ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਾਈ ਸਾਡੀ ਅਧਿਐਨ ਯੋਜਨਾ ਦੇ ਮੁਤਾਬਕ ਇਹ ਜਿਵੇਂ ਚੱਲਦਾ ਸੀ 9ਵੀਂ ਤੇ 10ਵੀਂ ਦੇ ਹਰ ਵਿਦਿਆਰਥੀ ਨੂੰ ਪਹਿਲਾਂ ਤੋਂ ਹੀ ਛੋਟ ਹੈ ਕਿ 5 ਲਾਜ਼ਮੀ ਵਿਸ਼ੇ ਜਿਹੜੇ ਆ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਭਾਸ਼ਾ ਜਾਂ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕੌਸ਼ਲ ਵਿਸ਼ੇ ਨੂੰ ਐਡੀਸ਼ਨਲ ਵਜੋਂ ਲੈ ਸਕਦਾ, ਤੇ ਉਹ ਪ੍ਰਬੰਧ ਹਾਲੇ ਵੀ ਹੈ। ਜੀ ਜੀ ਜੀ।